ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ। ਸਭ ਤੋਂ ਪਹਿਲਾਂ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ, ਨਿੰਮਾ ਸਹੋਤਾ। ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ ਪਾਇਓ ਚਾਨਣਾ। ਸਭ ਤੋਂ ਪਹਿਲਾਂ ਭਾਜਪਾ ਦੇ ਚੰਡੀਗੜ੍ਹ ਵਿੱਚ ਸਥਿਤ ਦਫ਼ਤਰ ਦੇ ਉੱਪਰ ਅਟੈਕ ਦੀ ਗੱਲ ਸਾਹਮਣੇ ਆ ਰਹੀ ਹੈ। ਇੱਕ ਵੀਡੀਓ ਵੀ, ਛੋਟੀ ਜਿਹੀ ਕਲਿੱਪ ਬਹੁਤ ਵਾਇਰਲ ਹੋ ਰਹੀ ਹੈ। ਕਥਿਤ ਕਹਾਂਗੇ ਉਸ ਨੂੰ, ਜਾਂ ਫਿਰ ਸੱਚੀਓ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿਸੇ ਵੱਲੋਂ ਵੀ ਹਾਂ ਭਾਈ ਇਹੀ ਅਟੈਕ ਵਾਲਾ ਸਾਰਾ ਸਿਨੈਰੀਓ ਰਿਹਾ ਹੈ। ਤੇ ਕੀ ਇਸ ਨੂੰ ਲੈ ਕੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ? ਕਿਉਂਕਿ ਦਿੱਲੀ ਤੋਂ ਜਿਹੜੇ ਟਵੀਟ ਆ ਰਹੇ ਨੇ ਉਹ ਇਸ ਨੂੰ ਅਸ਼ਵਨੀ ਸ਼ਰਮਾ ਹੋਣਾ ਨਾਲ ਜੋੜ ਰਹੇ ਨੇ। ਘਟਨਾ ਦਾ ਮੁੱਢ ਪਠਾਨਕੋਟ ਤੋਂ ਵੱਜਦਾ ਦੱਸੀ ਜਾਂਦੇ ਨੇ। ਪਾਇਓ ਜ਼ਰਾ ਚਾਨਣਾ। ਦੇਖੋ, ਗੱਲ ਇਹ ਆ ਕਿ ਮੈਨੂੰ ਨਹੀਂ ਪਤਾ ਕਿ ਉਹ ਕੀ ਸੰਦਰਭ ਹੈ। ਜੋ ਦਿੱਲੀ ਵਾਲੇ ਟਵੀਟ ਨੇ ਉਹ ਪਠਾਨਕੋਟ ਦਾ ਕੀ ਮਾਜਰਾ ਹੈ, ਮੈਨੂੰ ਨਹੀਂ ਪਤਾ ਉਸ ਬਾਬਤ। ਪਰ ਜੋ ਇਹ ਗ੍ਰੇਨੇਡ ਹਮਲਾ ਸਮਝਿਆ ਜਾਂਦਾ ਕਥਿਤ ਤੌਰ ਤੇ ਕਿ ਗ੍ਰੇਨੇਡ ਹਮਲਾ ਹੀ ਹੈ ਫਿਲਹਾਲ। ਜੀ 5 ਵਜੇ ਦੇ ਕਰੀਬ ਦੱਸਦੇ ਆ ਕਿ ਇਹ ਇੱਕ ਬਲਾਸਟ ਹੁੰਦਾ ਹੈ। ਬਲਾਸਟ ਤੋਂ ਬਾਅਦ ਉੱਥੇ ਪਾਰਕਿੰਗ ਦੇ ਵਿੱਚ ਜਿੰਨੀਆਂ ਕੁ ਗੱਡੀਆਂ ਖਲੋਤੀਆਂ ਸੀ ਉਹਨਾਂ ਦੇ ਵਿੱਚੋਂ ਕੁਝ ਦੇ ਸ਼ੀਸ਼ੇ ਟੁੱਟ ਜਾਂਦੇ ਨੇ। ਤੇ ਜੀ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ, ਅੱਛਾ ਕਾਬਲੇ ਗੌਰ ਇਹ ਆ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਦਫ਼ਤਰ ਹੈ, ਜੀ ਚੰਡੀਗੜ੍ਹ ਇਕਾਈ ਦਾ ਨਹੀਂ, ਕਿਉਂਕਿ ਇਕਾਈਆਂ ਵੱਖੋ ਵੱਖਰੀਆਂ ਨੇ। ਤਾਂ ਇਸ ਆਫਿਸ ਦੀ ਦੀਵਾਰ ਤੇ ਕੁਝ ਸ਼ਰੇ ਵੀ ਲੱਗਦੇ ਨੇ, ਯਾਨੀ ਜੋ ਕਿਸੇ ਬੰਬਨੁਮਾ ਚੀਜ਼ ਦੇ ਵਿੱਚ ਧਾਤ ਪਾਈਆਂ ਜਾਂਦੀਆਂ ਨੇ, ਧਾਤੂ, ਤਾਂ ਉਹਨਾਂ ਦੇ ਨਿਸ਼ਾਨ ਵੀ ਆ। ਜੀ ਅੱਛਾ, ਇਸੇ ਸੰਦਰਭ ਦੇ ਵਿੱਚ ਇੱਕ ਕਥਿਤ ਜ਼ਿੰਮੇਵਾਰੀ ਵੀ ਆਈ ਆ ਜੋ ਸੁਖਜਿੰਦਰ ਸਿੰਘ ਬੱਬਰ ਦੇ ਨਾਮ ਤੋਂ ਆਈ ਆ, ਤੇ ਜਿਸ ਨੇ ਜੀ ਕਿਹਾ ਕਿ ਇਹ ਜਿਹੜਾ ਧਮਾਕਾ ਹੈ ਉਹ ਅਸੀਂ ਕਰਵਾਇਆ। ਅਸੀਂ ਭਾਰਤੀ ਸਿਸਟਮ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਦੇ ਜਿੰਨੇ ਮਰਜ਼ੀ ਹੱਥ ਕੰਡੇ ਵਰਤੋਂ ਦਸ਼ਮੇਸ਼ ਪਿਤਾ ਦਾ ਖਾਲਸਾ ਪੰਥ ਇਸ ਤੇ ਮੂੰਹ ਤੋੜ ਜਵਾਬ ਦੇਵੇਗਾ। ਗੁਰਦਾਸਪੁਰ ਵਿੱਚ ਰਣਜੀਤ ਸਿੰਘ ਦੇ ਕਾਤਲਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦਸ਼ਮੇਸ਼ ਪਿਤਾ ਦਾ ਸਾਡੇ ਸਿਰ ਹੱਥ ਹੈ। ਪੰਜਾਬ ਦੀ ਧਰਤੀ ਖਾਲਸੇ ਦੀ ਧਰਤੀ ਹੈ। ਪੰਜਾਬ ਵਿੱਚ ਖਾਲਿਸਤਾਨ ਹੀ ਬਣੇਗਾ। ਖਾਲਿਸਤਾਨ ਜ਼ਿੰਦਾਬਾਦ। ਪਰ ਜੀ ਇਸ ਲਿਖਤ ਨੂੰ ਜੇ ਤੁਸੀਂ ਗੌਰ ਨਾਲ ਪੜ੍ਹੋਗੇ ਤਾਂ ਇਹਦੇ ਵਿੱਚ ਕੋਈ ਵੀ ਵਿਸ਼ਰਾਮ ਨਹੀਂ ਹੈ। ਗੌਰ ਨਾਲ ਜੀ ਦੇਖੋ, ਜੇ ਤੁਸੀਂ ਪੰਜਾਬੀ ਚੰਗੀ ਤਰ੍ਹਾਂ ਲਿਖ ਸਕਦੇ ਹੋ, ਸਮਝ ਸਕਦੇ ਹੋ, ਕਿਤੇ ਵੀ ਵਿਸ਼ਰਾਮ ਨਹੀਂ ਹੈ, ਡੰਡੀ ਨਹੀਂ ਹੈ, ਕੋਈ ਡਾਟ ਨਹੀਂ ਹੈ, ਕਿਤੇ ਵੀ ਕੋਈ ਮਤਲਬ ਕਿ ਵਿਸ਼ਰਾਮ ਨਹੀਂ ਹੈ ਕਿਸੇ ਵੀ ਪੰਕਤੀ ਨੂੰ। ਇਹ ਜੀ ਇੰਟਰਸਟਿੰਗ ਹੈ, ਇਹ ਬਹੁਤ ਇੰਟਰਸਟਿੰਗ ਹੈ। ਇਸ ਜੇ ਆਪਾਂ ਕਟ ਆਊਟ ਨੂੰ ਦੇਖੀਏ ਜੋ ਮੀਡੀਆ 'ਚ ਵਾਇਰਲ ਹੈ। ਖੈਰ, ਅੱਗੇ ਆ ਜਾਈਏ ਤਾਂ ਇੱਕ ਆਫੀਸ਼ੀਅਲ ਬਿਆਨ ਜਾਂ ਵਰਜ਼ਨ ਕਹਿ ਲਓ ਐਸਐਸਪੀ ਜੋ ਕਮਰਦੀਪ ਕੌਰ ਨੇ ਉਹਨਾਂ ਦਾ ਆਇਆ। ਜੀ ਅਸੀਂ ਉਹਨਾਂ ਨੂੰ ਵੀ ਦੇਖ ਲਈਏ ਉਹ ਕੀ ਕਹਿੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਇਹ ਕੀ ਚੀਜ਼ ਆ, ਕੀ ਗੱਲਬਾਤ ਆ, ਕਿਹਨੇ ਕੀਤਾ ਹੈ, ਇਸ ਸਾਰੇ ਮਾਮਲੇ ਦੀ ਪੁਸ਼ਟੀ ਉਦੋਂ ਹੀ ਹੋਏਗੀ ਜਦੋਂ ਜਾਂਚ ਪੜਤਾਲ ਮੁਕੰਮਲ ਹੋਏਗੀ। ਇਸ ਵੇਲੇ ਫਿਲਹਾਲ ਕਿਉਂਕਿ ਹਨੇਰਾ ਹੋ ਗਿਆ ਇੰਡੀਆ ਦੇ ਵਿੱਚ, ਤਾਂ ਐਨਆਈਏ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਆ। ਬੰਬ ਤੇ ਡੌਗ ਸਕੁਐਡ ਜਿਹੜਾ ਹੁੰਦਾ ਹੈ, ਇਸ ਤੋਂ ਇਲਾਵਾ ਫੋਰੈਂਸਿਕ ਟੀਮਾਂ ਜਿਹੜੀਆਂ ਉੱਥੇ ਪਹੁੰਚ ਗਈਆਂ ਹੈ। ਇੱਕ ਸਕੂਟੀ ਦਾ ਵੀ ਜ਼ਿਕਰ ਆ ਰਿਹਾ ਹੈ, ਇਸ ਸਕੂਟੀ ਦੇ ਵਿੱਚ ਨੁਕਸਾਨ ਹੋਇਆ। ਫਿਲਹਾਲ ਇਹਦਾ ਵੀ ਆ ਰਿਹਾ ਕਿ ਸ਼ਾਇਦ ਇਹਦੇ ਵਿੱਚੋਂ ਨਾ ਧਮਾਕਾ ਹੋਇਆ ਹੋਵੇ। ਪਰ ਉਹ ਇੱਕ ਜੀ ਕਥਿਤ ਵੀਡੀਓ ਹੈ ਜਿਹੜੀ ਉਹ ਵਾਇਰਲ ਹੋਣ ਤੋਂ ਬਾਅਦ ਇੱਕ ਹੋਰ ਸੀਸੀਟੀਵੀ ਜਿਹੜੀ ਆ ਉਹ ਨਿਕਲ ਕੇ ਆਈ ਹੈ, ਜਿਹਦੇ ਵਿੱਚੋਂ 2 ਬੰਦੇ ਕਹਿ ਲਓ ਕਿ ਸ਼ੱਕੀ ਆ, ਮਕਤੂਲ ਹੈ ਜਿਹੜੇ, ਉਹ ਭੱਜਦੇ ਨਜ਼ਰ ਆ ਰਹੇ ਨੇ ਬਾਈਕ ਤੇ।
ਹੂੰ, ਤਾਂ ਇਹ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਆ ਜਾਂਦੀ ਹੈ ਕਿ ਐਸਐਸਪੀ ਕਮਰਦੀਪ ਕੌਰ ਨੇ ਸਾਬਕਾ ਡੀਜੀਪੀ ਜਿਹੜੇ ਆ ਪਰਮਜੀਤ ਸਿੰਘ ਗਿੱਲ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਮਿਲ ਕੇ। ਤਾਂ ਮਤਲਬ ਇਸ ਵੇਲੇ ਇੱਕ ਖਬਰਾਂ ਦਾ ਜੇ ਕਹੀਏ ਕਿ ਹੜ ਆ ਗਿਆ ਹੈ, ਤੇ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਜਿਹੜੀ, ਉਹ ਵੀ ਪੰਜਾਬ ਦੀ ਉੱਥੇ ਪਹੁੰਚ ਗਈ ਆ, ਜੀ, ਤਾਂ ਕਿ ਇਹਨਾਂ ਸ਼ੱਕੀਆਂ ਨੂੰ ਘੇਰਿਆ ਜਾਵੇ। ਸੀਸੀਟੀਵੀ, ਅੱਛਾ ਜਿਹੜਾ ਸੀਸੀਟੀਵੀ ਚ ਆ ਗਿਆ ਗੁਰਪ੍ਰੀਤ ਜੀ, ਤੁਹਾਨੂੰ ਪਤਾ ਹੀ ਆ ਜੀ, ਅੱਗੇ ਵੀ ਕੀ ਹੋਇਆ। ਉਹ ਜਿਹੜਾ ਆ ਗਿਆ ਰਡਾਰ ਤੇ, ਸਮਝ ਲਓ ਪਹੁੰਚ ਗਿਆ ਮਾਰ ਤੇ, ਤਾਂ ਛੱਡਦੇ ਤਾਂ ਹੈ ਨਹੀਂ ਜੇ ਸੀਸੀਟੀਵੀ, ਕਿਉਂਕਿ ਚੰਡੀਗੜ੍ਹ ਦੇ ਵਿੱਚ ਸੀਸੀਟੀਵੀ ਤੋਂ ਬਚਣਾ ਬਹੁਤ ਔਖਾ ਹੈ ਗੁਰਪ੍ਰੀਤ, ਬਹੁਤ ਔਖਾ ਹੈ, ਉੱਥੇ ਲਗਭਗ ਨਾਮੁਮਕਿਨ ਹੈ। ਤੇ ਇੱਕ ਵਾਰੀ ਜਦੋਂ ਸੀਸੀਟੀਵੀ ਦੇ ਹੱਥੇ ਚੜ ਗਿਆ ਕੋਈ, ਤਾਂ ਛੇਤੀ ਕੀਤਿਆ ਤੇ ਮਤਲਬ ਕਿ ਬੰਦਾ ਨਹੀਂ ਭੱਜਦਾ। ਤਾਂ ਉਹਦੀ ਮਿਸਾਲ ਹੈ ਕਿ ਆ ਪਿੱਛੇ ਜੇ ਜਿਹੜਾ ਤੁਸੀਂ ਵੇਖਿਆ ਹੋਣਾ ਮਾਮਲਾ, ਕਿ ਸ਼ੂਟਰਾਂ ਨੂੰ ਕੁਝ ਸਮੇਂ ਬਾਅਦ ਹੀ ਜਾ ਕੇ ਤੇ ਨੱਪ ਲਿਆ ਸੀਗਾ ਹਰਿਆਣੇ ਚ, ਤੁਹਾਨੂੰ ਯਾਦ ਜੀ, ਹੋਣਾ, ਬਿਲਕੁਲ, ਜਿਨ੍ਹਾਂ ਨੇ ਚੀਨੀ ਕੁਬਾਇੜੀ ਮਾਰਿਆ ਸੀ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਬੈਕ ਟੂ ਬੈਕ ਵਾਰਦਾਤਾਂ ਵਾਪਰੀਆਂ ਨੇ। ਅੱਛਾ, ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਫਾਇਰਿੰਗ ਦੀ ਘਟਨਾ ਹੁੰਦੀ ਹੈ, ਚੀਨੀ ਮਾਰਿਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਇਹ ਤੀਸਰੀ ਘਟਨਾ ਬੈਕ ਟੂ ਬੈਕ ਜੋ ਚੰਡੀਗੜ੍ਹ ਦੇ ਵਿੱਚ ਵਾਪਰਦੀ ਹੈ। ਇਹ ਤੋਂ ਇਲਾਵਾ ਜੇ ਆਪਾਂ ਵੇਖੀਏ ਕਿ ਭਿੰਡੀ ਸੈਦਾਂ ਦਾ ਵੀ ਆਪਾਂ ਮਾਮਲਾ ਵਿਚਾਰਿਆ ਨਾ, ਕਿ ਉੱਥੇ ਵੀ ਥਾਣੇ ਤੇ ਪਰਸੋਂ ਰਾਤ ਹਮਲਾ ਹੋ ਗਿਆ। ਤਾਂ ਇਹ ਬੜੀਆਂ ਘਟਨਾਵਾਂ ਵੱਡੀਆਂ ਵਾਪਰ ਰਹੀਆਂ ਨੇ ਬੈਕ ਟੂ ਬੈਕ ਗੁਰਪ੍ਰੀਤ। ਜਿਵੇਂ ਇਹਦੇ ਤੇ ਹੁਣ ਰੈਪੀਟੀਸ਼ਨ ਹੀ ਦੇ ਸਕਦੇ ਹਾਂ ਆਪਾਂ, ਕਿ ਦਰਅਸਲ ਪੰਜਾਬ ਪੁਲਿਸ ਜਾਂ ਭਾਰਤੀ ਸਟੇਟ ਦੀਆਂ ਏਜੰਸੀਆਂ ਬਿਲਕੁਲ ਜਿੱਦਾਂ ਕਹਿ ਲਈਏ ਕਿ ਸੁੰਨ ਮਸੁੰਨ ਨੇ ਇਸ ਮਾਮਲੇ ਦੇ ਵਿੱਚ। ਕੁਝ ਵੀ ਪਤਾ ਨਹੀਂ ਲੱਗਦਾ, ਬੰਦੇ ਜਿਹੜੇ ਆ ਕਿੱਥੇ ਬੈਠੇ ਆ, ਕਿਵੇਂ ਉਹ ਹੈਂਡਲ ਕਰਦੇ ਆ ਸਾਰਾ ਕੁਛ। ਉਹ ਹੈਂਡਲਰ ਪਰਦੇ ਦੇ ਪਿੱਛੇ ਆ, ਕਿਸ ਤਰ੍ਹਾਂ ਫਿਰ ਬੰਦੇ ਅੱਗੇ ਹੋਰ ਗੰਢੇ ਜਾਂਦੇ ਆ, ਤੇ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਅੰਜਾਮ ਦੇਣਾ ਉਹਨਾਂ ਨੂੰ ਲਿਆਂਦਾ ਜਾਂਦਾ। ਜੇ ਉਹ ਫੜੇ ਵੀ ਜਾਂਦੇ ਆ ਤਾਂ ਹੈਂਡਲਰ ਕਦੇ ਵੀ ਇਹਨਾਂ ਦੇ ਕਾਬੂ ਹੇਠ ਨਹੀਂ ਆਉਂਦਾ ਜਿੱਤੋਂ ਸਾਜ਼ਿਸ਼ ਬੇਨਕਾਬ ਹੋਵੇ। ਤਾਂ ਇੱਥੇ ਜਿਵੇਂ ਮਤਲਬ ਕਿ ਜੋ ਕ੍ਰਾਈਮ ਬੀਟ ਦੇ ਬਹੁਤ ਤਗੜੇ ਪੱਤਰਕਾਰ ਹੈ, ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਤਾਂ ਇਹੋ ਹੀ ਕਹਿੰਦੇ ਆ ਕਿ ਮੋਡਿਊਲ ਇਸ ਤਰ੍ਹਾਂ ਦੇ ਬਣ ਜਾਂਦੇ ਆ ਜਿਹਦੇ ਵਿੱਚ ਗੈਂਗਸਟਰ ਵੀ ਹੁੰਦੇ ਆ, ਇੰਡੀਆ ਚੋਂ ਜਿਹੜੇ ਕੈਟਾਗਰਾਈਜ਼ਡ ਅੱਤਵਾਦੀ ਹੁੰਦੇ ਆ ਉਹ ਆ ਜਾਂਦੇ ਆ, ਜਿਨ੍ਹਾਂ ਨੂੰ ਮਤਲਬ ਕਿ ਅੱਤਵਾਦੀਆਂ ਦੀ ਸੂਚੀ ਚ ਪਾਇਆ ਜਾਂਦਾ ਹੈ। ਕੁਛ ਬ੍ਰੇਨ ਵਾਸ਼ਡ ਹੁੰਦੇ ਆ, ਕੁਛ ਲੋਕ ਜਿੱਦਾਂ ਕਹਿ ਲਓ ਕਿ ਵਿਚਾਰਧਾਰਕ ਤੌਰ ਤੇ ਜਿਹੜੇ ਮਤਲਬ ਕਿ ਗਰਮ ਖਿਆਲੀ ਉਹ ਆ ਜਾਂਦੇ ਆ ਵੀ। ਵੱਖ-ਵੱਖ ਮੋਡਿਊਲ ਬਣਦੇ ਨੇ, ਕੋਈ ਬਿਲਕੁਲ, ਇੱਕ ਨਹੀਂ ਜਿਹਦੇ ਚ ਪਾਕਿਸਤਾਨ ਦੀਆਂ ਏਜੰਸੀਆਂ ਵੀ ਹੋ ਸਕਦੀਆਂ। ਤਾਂ ਇਹ ਗੁੰਝਲਦਾਰ ਮਾਮਲਾ ਬਣ ਗਿਆ, ਪਰ ਬਹੁਤ ਚੁਣੌਤੀਪੂਰਵਕ ਹੈ ਪੰਜਾਬ ਦੇ ਵਿੱਚ। ਤੇ ਤੁਸੀਂ ਦੇਖਿਆ ਕਿ ਬੁੱਤ ਦੀ ਬੇਰੁਮਤੀ, ਉਸ ਤੋਂ ਪਹਿਲਾਂ ਅਟੈਕ, ਹੁਣ ਇਹ ਮਤਲਬ ਕਿ ਕਾਫੀ ਜ਼ਿਆਦਾ ਇਸ ਵੇਲੇ ਆਪਾਂ ਕਹਿ ਲਈਏ ਕਿ ਸੰਵੇਦਨਸ਼ੀਲ ਪਰਿਸਥਿਤੀ ਚ ਆਪਾਂ ਦਾਖਲ ਹੋ ਰਹੇ ਹਾਂ ਗੁਰਪ੍ਰੀਤ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਕਰੀਏ ਐਚ.ਐਸ. ਫੂਲਕਾ ਹੋਣਾ ਦੀ। ਐਚ.ਐਸ. ਫੂਲਕਾ ਹੋਣਾ ਨੂੰ ਉਹਨਾਂ ਦੇ ਕੰਮ ਕਰਕੇ ਜਾਣਿਆ ਜਾਂਦਾ ਹੈ, ਤੇ ਅੱਜ ਉਹਨਾਂ ਨੇ ਉਸ ਸਮੇਂ ਸਭ ਨੂੰ ਹੈਰਾਨ ਕਰਤਾ ਜਦੋਂ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ। ਭਾਜਪਾ ਜੁਆਇਨ ਕਰਦਿਆਂ ਹੀ ਉਹਨਾਂ ਨੇ ਜਿਹੜਾ ਪੈਂਤੜਾ ਵਰਤਿਆ, ਸ਼ੁਰੂਆਤ ਇੱਥੋਂ ਹੀ ਕੀਤੀ ਹੈ ਵੀ ਭਾਈ ਜਿਸ ਸਮੇਂ ਮੈਂ ਦਿੱਲੀ ਦੇ ਵਿੱਚ ਸੀ, ਮੈਂ 2nd ਫਲੋਰ ਤੇ ਸ਼ਾਇਦ ਉਹ ਦੱਸਦੇ ਨੇ ਮੈਂ ਰਹਿੰਦਾ ਸੀ, ਤੇ ਮੈਨੂੰ ਉਸ ਸਮੇਂ ਜਿਹੜੇ ਹਮਲਾਕਾਰੀ ਸੀ ਉਹਨਾਂ ਤੋਂ ਬਚਾਇਆ ਇੱਕ ਭਾਜਪਾ ਦੇ ਨਾਲ ਜੁੜੀ ਹੋਈ ਬੀਬੀ ਨੇ ਅੱਗੇ ਆ ਕੇ। ਇੱਥੋਂ ਜਦੋਂ ਗੱਲ ਤੋਰਦੇ ਨੇ ਤਾਂ ਉਹਨਾਂ ਨੇ ਬਖਸ਼ਿਆ ਕਿਸੇ ਨੂੰ ਨਹੀਂ। ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਦੇ ਤਾਂ ਵੈਸੇ ਹੀ ਉਹ ਖੂਬ ਵਰਦੇ ਨੇ, ਸਾਰੀਆਂ ਗੱਲਾਂ ਕੀਤੀਆਂ ਨੇ। ਪਾਇਓ ਜ਼ਰਾ ਚਾਨਣਾ ਉਹਨਾਂ ਨੂੰ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਸ਼ਾਮਲ ਕਰਨਾ ਪੰਜਾਬ ਦੇ ਲਈ ਕਿੰਨਾ ਕੁ ਅਹਿਮ ਹੈ, ਤੇ ਕੀ ਉਹਨਾਂ ਨੂੰ ਰੋਲ ਮਿਲ ਸਕਦਾ ਹੈ, ਤੇ ਉਹਨਾਂ ਦਾ ਰੋਲ ਵੈਸੇ ਕੀ ਹੈ ਆਲ ਓਵਰ ਜਦੋਂ ਦੇਖੀਏ ਆਪਾਂ ਸਿੱਖਾਂ ਦੇ ਮਾਮਲੇ ਦੇ ਵਿੱਚ। ਨਹੀਂ, ਉਹ ਮਤਲਬ ਕਿ ਜੇ ਅੱਜ ਪਾਰਟੀ ਜੁਆਇਨ ਕਰਦੇ ਆ, ਉਹਨਾਂ ਦਾ ਜੇ ਬਤੌਰ ਸਿੱਖ ਪੋਲਿਟਿਕਸ ਦੇ ਵਿੱਚ ਆਉਣਾ ਹੈ, ਤਾਂ ਫਿਰ ਜੀ, ਕੀ ਉਹ ਕੁਝ ਮਸਲੇ ਹੱਲ ਕਰਵਾਉਣਗੇ? ਜੀ, ਸਿੱਖਾਂ ਨਾਲ ਜੁੜੇ ਕੁਝ ਮਸਲੇ ਹੱਲ ਕਰਾਉਣਗੇ? ਵੱਡਾ ਸਵਾਲ ਇਹ ਹੈ ਕਿ ਜੇ ਉਹ ਭਾਜਪਾ ਨੂੰ ਇਹਨਾਂ ਲਾਈਕ ਕਰਦੇ, ਭਾਜਪਾ ਉਹਨਾਂ ਨੂੰ ਪਸੰਦ ਕਰਦੀ ਆ, ਇੱਥੇ ਦੋ ਤਰਫਾ ਪਿਆਰ ਹੋ ਗਿਆ। ਬਿਲਕੁਲ, ਤਾਂ ਇਸ ਦੋ ਤਰਫਾ ਪਿਆਰ ਦੇ ਵਿੱਚੋਂ ਕੀ ਪੰਜਾਬ ਨੂੰ ਕੋਈ ਲਾਭ ਉਹ ਦਵਾ ਸਕਦੇ? ਕਿਉਂ? ਕਿਉਂਕਿ ਸਰ ਸਿਆਸਤ ਦੇ ਵਿੱਚ ਤੇ ਉਹ ਪਾਰੀ ਪਹਿਲਾਂ ਖੇਡ ਕੇ ਗਏ ਨੇ ਸਰਕਾਰ 'ਚ। ਬਿਲਕੁਲ। ਮਤਲਬ ਕਿ ਦਾਖਾ ਸੌਰੀ ਸਰਕਾਰ 'ਚ ਨਹੀਂ ਸੀਗੇ ਗੁਰਪ੍ਰੀਤ, ਉਹ ਜਦੋਂ ਵਿਰੋਧੀ ਧਿਰ 'ਚ ਸੀ ਆਮ ਆਦਮੀ ਪਾਰਟੀ, ਓਪੋਜੀਸ਼ਨ ਲੀਡਰ ਸੀ। ਆਪੋਜੀਸ਼ਨ ਲੀਡਰ ਸੀ। ਉਹ ਤੇ ਉਦੋਂ ਲੋਕਾਂ ਨੂੰ ਮੰਝਤਾਰ 'ਚ ਛੱਡ ਕੇ ਦਾਖਾ ਵਾਲਿਆਂ ਨੂੰ ਚਲੇ ਗਏ, ਜੀ, ਤੁਹਾਡੇ ਸਾਹਮਣੇ ਹੈ।
ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਸਿਆਸੀ ਪਾਰੀ ਆਪਦੀ ਉਹ ਕਹਿੰਦੇ ਨਾ अपनी मर्जी से आए थे महफिल में, अपनी मर्जी से चले भी गए। जी अपनी मर्जी से आए थे महफिल में, तुम अपनी मर्जी से चले भी गए। हर किसी को ऐसी मोहब्बत मिलेगी कहाँ, हमने रोका नहीं हमने रोका नहीं, तुम रुके भी नहीं, बन तो सकती थी एक अलग दास्तां, वक्त ने हमसे कैसा लिया इम्तिहान। तो गल ਇਹ ਆ ਕਿ ਇਹ ਆਪ ਹੀ ਆਏ ਮਹਿਫਲ ਦੇ ਵਿੱਚ, ਆਪ ਹੀ ਚਲੇ ਗਏ, ਫੇਰ ਦੁਬਾਰਾ ਆ ਰਹੇ ਆ, ਇਹ ਇਹਨਾਂ ਦਾ ਅਧਿਕਾਰ ਖੇਤਰ ਹੈ। ਅੱਛਾ, ਮੈਂ ਫੂਲਕਾ ਸਾਹਿਬ ਬਾਰੇ ਅੱਜ ਤੋਂ ਕਈ ਸਾਲ ਪਹਿਲਾਂ, ਪਤਾ ਨਹੀਂ ਮੈਨੂੰ ਵਿਸਰਿਆ, ਮੈਂ ਕਿਸੇ ਪ੍ਰੋਗਰਾਮ ਜਾਂ ਇੱਕ ਵੀਡੀਓ 'ਚ ਕਿਹਾ ਤਾਂ ਮੇਰੀ ਕਾਫੀ ਟ੍ਰੋਲਿੰਗ ਹੋਈ ਉਸ ਜੀ ਵੇਲੇ। ਵੈਸੇ ਕਦੇ ਕਦੇ ਲੱਗਦਾ ਕਿ ਮੈਂ ਜੰਮੇ ਟ੍ਰੋਲਿੰਗ ਲਈ ਆ। ਤੋ ਕਹਿਣ ਦਾ ਭਾਵ ਇਹ ਆ ਕਿ ਮੈਂ ਉਸ ਵੇਲੇ ਇਹਨਾਂ ਨੂੰ ਕੁਝ ਸਵਾਲ ਕੀਤੇ ਸਨ, ਜਿਹੜੇ ਅੱਜ ਹੁਣ ਫੇਰ ਕਰੂੰਗਾ, ਅੱਜ ਜੀ ਫੇਰ ਕਰੂੰਗਾ। ਤਾਂ ਫੂਲਕਾ ਸਾਹਿਬ ਨੂੰ ਜਿਹੜੇ ਸਵਾਲ ਕੀਤੇ ਜਾਣੇ ਬਣਦੇ ਆ ਨਾ, ਉਹ ਇਹ ਕੀਤੇ ਜਾਣੇ ਬਣਦੇ ਆ, ਪਹਿਲੀ ਗੱਲ ਕਿ ਕੀ ਉਹ ਨਾਨਾ ਦੇਸ਼ਮੁਖ ਜਿਹੜਾ RSS ਦਾ ਬੜਾ ਵੱਡਾ ਪ੍ਰਚਾਰਕ ਸੀ, ਜੀ ਕਿ ਉਹਨੂੰ ਦਿੱਤੇ ਭਾਰਤ ਰਤਨ ਨੂੰ ਵਾਪਸ ਲੈਣ ਦੀ ਸਿਫਾਰਿਸ਼ ਕਰਦੇ ਆ? ਜੀ ਕਿਉਂਕਿ ਇਹਨਾਂ ਦੀ ਗੱਲ ਹੀ ਜੇ ਸਿੱਖ ਕਤਲੇਆਮ ਤੋਂ ਸ਼ੁਰੂ ਹੁੰਦੀ ਆ, ਇਹਨਾਂ ਦੀ ਪਛਾਣ ਜੇ ਸਿੱਖ ਕਤਲੇਆਮ ਚ ਕੀਤੇ ਕੰਮ ਦੀ ਆ, ਤੇ ਨਾਨਾ ਦੇਸ਼ਮੁਖ ਨੇ ਸਿੱਖ ਕਤਲੇਆਮ ਨੂੰ ਜਸਟੀਫਾਈ ਕੀਤਾ ਸੀ। ਬਿਲਕੁਲ ਮੈਂ ਆ ਸਾਰੀਆਂ ਚੀਜ਼ਾਂ ਰਿਕਾਰਡ ਤੇ ਰੱਖੀਆਂ ਹੋਈਆਂ ਨੇ। ਤਾਂ ਗੱਲ ਇਹ ਆ, ਜਿੱਥੇ ਮਰਜ਼ੀ ਫੂਲਕਾ ਸਾਹਿਬ ਜਿੱਥੇ ਮਰਜ਼ੀ ਕਹਿਣਗੇ, ਮੈਂ ਉਹਨਾਂ ਨੂੰ ਇਹ ਤੱਥ ਪੇਸ਼ ਕਰ ਸਕਦਾ। ਔਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਨਾਨਾ ਜੀ ਦੇਸ਼ਮੁਖ, ਜੀ ਠੀਕ ਹੈ, ਉਹਨਾਂ ਦੇ ਲੇਖ ਦਾ ਨਾਮ ਦੱਸ ਦੇਣਾ, ਮੋਮੈਂਟ ਆਫ ਸੋਲ ਸਰਚਿੰਗ, ਜਿਹਦੇ ਵਿੱਚ ਉਹਨਾਂ ਕਿਹਾ ਸੀ, ਠੀਕ ਹੈ ਨਾ ਜੀ ਅੱਛਾ, ਇਸ ਤੋਂ ਇਲਾਵਾ ਜੇ ਤੁਹਾਨੂੰ ਇੱਕ ਹੋਰ ਮੈਂ ਅੱਛਾ, ਇਹ ਕਾਫੀ ਵਾਰ ਮੈਂ ਰਿਪੀਟ ਕਰ ਚੁੱਕਾ ਤੱਥ ਕਿ RSS ਦੇ ਕੁਝ ਕਾਰਕੁਨਾਂ ਤੇ ਦਿੱਲੀ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ 14 FIR ਦਰਜ ਹੋਈਆਂ। ਜੀ ਭਾਜਪਾ ਤੇ ਸੰਘ ਨਾਲ ਜੁੜੇ 49 ਵਿਅਕਤੀਆਂ ਦੇ ਨਾਂ ਸ਼ਾਮਲ ਸੀਗੇ। ਜੀ ਠੀਕ ਹੈ ਜੀ। ਤੇ ਇਹਦੇ ਵਿੱਚ ਪਤਾ ਲੱਗਦਾ, FIR ਤੋਂ ਪਤਾ ਲੱਗਦਾ ਕਿ ਹਰੀਨਗਰ ਆਸ਼ਰਮ, ਭਗਵਾਨ ਨਗਰ ਅਤੇ ਸਨਲਾਈਟ ਕਲੋਨੀ ਦੇ ਵਿੱਚ BJP ਤੇ RSS ਦੇ ਨੇਤਾਵਾਂ ਦੇ ਖਿਲਾਫ ਹੱਤਿਆ, ਅਗਜ਼ਨੀ, ਲੁੱਟ ਖਸੁੱਟ ਤੇ ਮਾਮਲੇ ਦਰਜ ਹੋਏ। ਜੀ ਜਿਨ੍ਹਾਂ ਦੇ ਨਾਮ ਦਰਜ ਹੈ, ਮੈਂ ਨਾਮ ਦੱਸ ਦੇਣਾ ਫੂਲਕਾ ਸਾਹਿਬ ਨੂੰ, ਜਿਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋਵੇ, ਤਾਂ ਇੱਕ ਨਾਮ ਹੈ ਰਾਮ ਕੁਮਾਰ ਜੈਨ, ਜੋ 1980 ਦੇ ਲੋਕ ਸਭਾ ਇਲੈਕਸ਼ਨ ਚ ਵਾਜਪਾਈ ਦਾ ਏਜੰਟ ਸੀ। ਜੀ ਇਹਨਾਂ ਗੱਲਾਂ ਦਾ ਜਵਾਬ ਦੇ ਦੇਣ ਕਿ ਹੁਣ ਭਾਰਤੀ ਜਨਤਾ ਪਾਰਟੀ ਤੋਂ ਮਾਫੀ ਮੰਗਵਾਉਣਗੇ ਕਿ ਉਹਨਾਂ ਦੇ ਆਪਣੇ ਬੰਦਿਆਂ ਤੇ FIR ਦਰਜ ਹੋਈ ਹੈ, ਦੋਸ਼ ਲੱਗੇ ਇਹਨਾਂ ਦੇ। ਤੇ ਉਹ ਜਿਹੜਾ ਹੈਗਾ ਅਡਵਾਨੀ, ਉਹਨੇ ਆਪਦੀ ਪੁਸਤਕ ਚ ਲਿਖਿਆ, ਜਿਹੜੀ ਮਾਈ ਕੰਟਰੀ ਮਾਈ ਲਾਈਫ, 300 ਖੁਣੀ ਕਿੰਨਵਾਂ ਨੰਬਰ ਪੇਜ ਆ ਉਹਦੇ ਤੇ, ਕਿ ਅਸੀਂ ਇੰਦਰਾ ਗਾਂਧੀ ਤੇ ਦਬਾਅ ਪਾਇਆ ਦਰਬਾਰ ਸਾਹਿਬ ਹਮਲੇ ਵਾਸਤੇ। ਬਿਲਕੁਲ ਅੱਛਾ, ਇਹਨਾਂ ਨੂੰ ਸਵਾਲ ਕਰਨ ਦਾ ਕਈ ਸਾਲ ਬਾਅਦ ਮੈਨੂੰ ਫੁਰਨਾ ਐਵੇਂ ਨਹੀਂ ਸੀ ਫਿਰਿਆ। ਇਹ ਸਾਰੀਆਂ ਚੀਜ਼ਾਂ ਮੈਂ ਕਿਉਂ ਲੱਭੀਆਂ, ਉਹਦਾ ਇੱਕ ਵੱਡਾ ਕਾਰਨ ਸੀ। ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਬਹੁਤ ਵੱਡੇ RSS ਆਗੂ RP ਸਿੰਘ ਦੇ ਨਾਲ। ਤਰੀਕ ਸੀ ਮੈਨੂੰ ਯਾਦ ਹੈ ਅੱਜ ਵੀ, ਸ਼ਾਇਦ 15 ਨਵੰਬਰ ਕੇ 24 ਨਵੰਬਰ 2015। ਜੀ ਜੇ ਤੁਸੀਂ ਹੁਣ ਵੀ ਗੂਗਲ ਮਾਰੋਗੇ, ਤੁਹਾਡੇ ਸਾਹਮਣੇ ਨਿਕਲ ਆਏਗਾ, ਕੁਛ ਨਹੀਂ ਲਿਖਣਾ ਤੁਸੀਂ, ਉਹਦੇ ਚ ਇਹ ਲਿਖ ਲਿਓ HS ਫੂਲਕਾ ਵਿਦ RP ਸਿੰਘ, ਠੀਕ ਹੈ ਜੀ, PC, ਇਹਨਾਂ ਭਰ ਲਓ, ਤੁਹਾਡੇ ਸਾਹਮਣੇ ਸਾਰੀ ਚੀਜ਼ ਆ ਜਾਏਗੀ। ਤਾਂ ਮਤਲਬ ਇਹ ਸਾਫ਼ ਹੈ, ਸਪਸ਼ਟ ਹੈ ਕਿ ਇਹਨਾਂ ਦੀ ਤਾਰ ਪਹਿਲਾਂ ਹੀ ਜੁੜੀ ਹੋਈ ਸੀਗੀ ਜੀ। ਇਹਨਾਂ ਨੇ ਜੁਆਇੰਟਲੀ ਪ੍ਰੈਸ ਕਾਨਫਰੰਸ ਕੀਤੀ ਹੋਈ ਹੈ ਜੀ,
ਪ੍ਰੈਸ ਕਾਨਫਰੰਸ ਜਿਹੜੀ ਆ ਉਹ 2015 ਨੂੰ ਹੁੰਦੀ ਹੈ, ਜਿਹਦੇ ਵਿੱਚ ਇਹਨਾਂ ਦੀ ਡਿਮਾਂਡ ਪਤਾ ਕੀ ਸੀ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ। ਹੁਣ ਕੀ ਨਾਨਾ ਜੀ ਦੇਸ਼ਮੁਖ ਜਿਨ੍ਹਾਂ ਨੂੰ ਮੋਦੀ ਨੇ, ਜਿਨ੍ਹਾਂ ਦੀ ਅਗਵਾਈ 'ਚ ਇਹ ਭਾਜਪਾ ਜੁਆਇਨ ਕਰ ਰਹੇ ਆ, ਉਹਨਾਂ ਮੋਦੀ ਸਾਹਿਬ ਹੋਰਾਂ ਨੇ ਭਾਰਤ ਰਤਨ ਦਿੱਤਾ ਹੈ, ਕੀ ਹੁਣ ਉਸ ਭਾਰਤ ਰਤਨ ਨੂੰ ਇਹ ਪ੍ਰਵਾਨ ਕਰ ਲੈਣਗੇ, ਪਹੁੰਚਾ ਲੈਣਗੇ? ਬਸ ਇਹ 2-3 ਸਵਾਲ ਹੈ ਇਹਨਾਂ ਨੂੰ। ਜੀ ਬਿਲਕੁਲ। ਇਸ ਤੋਂ ਅੱਗੇ ਆਪਾਂ ਜੇਕਰ ਵਧੀਏ ਤਾਂ ਉਧਰ ਹਰਭਜਨ ਸਿੰਘ ਦੇ ਰਿਪਲਾਈ ਤੇ ਵਿਵਾਦ ਹੋ ਗਿਆ ਹੈ ਜੀ। ਹਰਭਜਨ ਸਿੰਘ ਮੈਂ ਮਤਲਬ ਕਿ ਬਤੌਰ ਪਲੇਅਰ, ਬਤੌਰ ਬਈ ਇੱਕ ਸੰਘਰਸ਼ੀਲ ਪੰਜਾਬੀ ਮੈਂ ਬਹੁਤ ਲਾਈਕ ਕਰਦਾ, ਅੱਜ ਵੀ ਲਾਈਕ ਕਰਦਾ ਰਹੂੰਗਾ। ਪਰ ਬਤੌਰ ਪੋਲੀਟੀਸ਼ੀਅਨ, ਬਤੌਰ ਪ੍ਰੋਫੈਸ਼ਨਲ, ਤੇ ਵੈਸੇ ਪ੍ਰੋਫੈਸ਼ਨਲ ਕ੍ਰਿਕਟਰ ਵੀ ਸ਼੍ਰੀ ਸੰਤ ਤੇ ਜਦੋਂ ਚਪੇੜਾ ਮਾਰਿਆ ਨੇ ਤੇ ਉਦੋਂ ਸਾਡੇ ਮਨੋਂ ਲੱਥਾ। ਵੈਸੇ ਹੋਰ ਵੀ ਕੁਝ ਵਿਵਾਦ ਹੈ, ਉਹਨੇ ਕੋਈ ਵਿਵਾਦ ਮਾਫੀ ਯੋਗ ਹੁੰਦੇ ਆ ਖੇਡ ਦੇ ਮੈਦਾਨ 'ਚ। ਇੱਕ ਵਿਵਾਦ ਤਾਂ ਤੁਸੀਂ ਜਨਤਕ ਕੀਤਾ ਸੀ ਇਹਨਾਂ ਦਾ, ਪੀਸੀਏ ਵਾਲਾ। ਹਾਂ, ਉਹ ਤੇ ਬਤੌਰ ਪੋਲੀਟੀਸ਼ੀਅਨ ਹੈ ਨਾ, ਬਤੌਰ ਪੋਲੀਟੀਸ਼ੀਅਨ ਹੈ। ਹਾਂਜੀ, ਬਤੌਰ ਪ੍ਰੋਫੈਸ਼ਨਲ ਆਪਾਂ ਦੇਖੀਏ ਤਾਂ ਮੈਂ ਮਤਲਬ ਕਿ ਮੈਨੂੰ ਨਿਰਾਸ਼ ਕੀਤਾ ਹੈ ਹਰਭਜਨ ਸਿੰਘ ਭੱਜੀ ਨੇ, ਕਿਉਂਕਿ ਮੈਂ ਜਿਸ ਭੱਜੀ ਨੂੰ ਲਾਈਕ ਕਰਦਾ ਸੀ, ਹੀਰੋ ਮੰਨਦਾ ਸੀਗਾ, ਹਰਭਜਨ ਭੱਜੀ ਜਦੋਂ ਕ੍ਰਿਕਟ ਨਹੀਂ ਰਿਹਾ, ਪ੍ਰੋਫੈਸ਼ਨਲ ਕਮੈਂਟੇਟਰ ਬਣ ਗਿਆ, ਰਾਜਨੀਤਿਕ ਬਣ ਗਿਆ, ਬਿਜ਼ਨਸਮੈਨ ਬਣ ਗਿਆ, ਤਾਂ ਭੱਜੀ ਨੇ ਆਪਣਾ ਕੀਤਾ ਕਿਰਾਇਆ ਖੂਚ ਪਾ ਲਿਆ। ਇਹ ਇਹੋ ਜਿਹਾ ਬੰਦਾ ਹੈ। 84 ਦਾ ਇੱਕ ਇਹਨੇ ਪੋਸਟਰ ਸ਼ੇਅਰ ਕੀਤਾ ਸੀ, ਤੁਹਾਨੂੰ ਯਾਦ ਹੋਣਾ, ਮੁੜ ਕੇ ਭੱਜ ਗਿਆ ਸੀਗਾ, 10 ਮਿੰਟ ਨਹੀਂ ਸੀ ਕੱਟੇ, ਤੇ ਮੈਂ ਕਿਹਾ ਸੀ ਇਹਦੇ ਲੱਤਾਂ 'ਚ ਦਮ ਨਹੀਂ ਹੈਗਾ। ਕਿਉਂ? ਕਿਉਂਕਿ ਲੈ ਕੇ ਤੇ BCCI ਤੋਂ ਖਾਣਾ। ਹੁਣ ਵੀ ਜੇ ਅੱਜ ਉਸ ਮਾਮਲੇ 'ਚ ਜਿਹੜਾ ਮੈਂ ਜਨਤਕ ਕੀਤਾ ਸੀ ਇਹਦਾ ਮਾਮਲਾ ਸਾਰਾ, ਉਹਦੇ 'ਚ ਜੇ ਬਚਿਆ ਤੇ ਇਹ ਸੈਂਟਰ ਦੀ ਨਜ਼ਰੇ ਇਨਾਇਤ ਕਰਕੇ ਬਚਿਆ, ਨਹੀਂ ਤਾਂ ਅੱਜ ਨੂੰ ਗਦੀ ਗੇਟ 'ਚ ਪੈ ਜਾਂਦਾ। ਤਾਂ ਖੈਰ ਗੱਲ ਇਹ ਆ ਕਿ ਇਹ ਅੱਜ ਕੱਲ IPL ਚੱਲ ਰਿਹਾ ਨਾ ਜੀ। ਤੁਸੀਂ ਵੀ ਕ੍ਰਿਕਟ ਦੇ ਬੜੇ ਤਗੜੇ ਸ਼ੌਕੀਨ ਹੋ, ਮੈਨੂੰ ਪਤਾ ਹੈ, ਤੇ ਮੈਂ ਤੇ ਵੈਸੇ IPL ਨਹੀਂ ਵੇਂਦਾ। ਮੈਨੂੰ IPL ਇੱਕ ਕਾਰਪੋਰੇਟ ਗੇਮ ਆ, ਬਿਲਕੁਲ ਮੈਨੂੰ ਆਰਗੈਨਿਕ ਕ੍ਰਿਕਟ ਵਧੀਆ ਲੱਗਦੀ ਆ। ਇਹ ਜਿਹੜੀ ਹਾਈਬ੍ਰਿਡ ਜਿਹਾ ਸਿਸਟਮ ਹੈ, ਨਹੀਂ, ਮੈਂ ਨਹੀਂ ਇਹ ਦੇਖਦਾ ਇੰਨਾ। ਚਲੋ ਕਿਤੇ ਵੇਲ ਮਿਲੀ ਤੇ ਦੇਖਣ 'ਚ ਵੀ ਕੋਈ ਹਰਜ਼ ਨਹੀਂ ਹੈਗਾ, ਪਰ ਮੈਂ ਸ਼ੌਕੀਆ ਨਹੀਂ ਦੇਖਦਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਆ ਜਿਹੜੇ IPL ਚੱਲਦਾ ਹੈ, ਇਹਦੇ 'ਚ ਕਮੈਂਟਰੀ ਕਰ ਰਹੇ ਨੇ ਹਰਭਜਨ ਸਿੰਘ ਬਤੌਰ ਹਿੰਦੀ ਕਮੈਂਟਰੀ ਜੀ। ਅੱਛਾ, ਮੈਂ ਖਬਰ ਦੇ ਵਿੱਚ ਪੜ੍ਹਿਆ, ਮੈਂ ਕਿਉਂਕਿ ਸਿੱਧੂ ਦੀ ਕਮੈਂਟਰੀ ਤੇ ਇੱਕ ਦਿਨ ਮੈਂ TV 'ਚ ਸੁਣ ਰਿਹਾ ਸੀਗਾ, ਸਿੱਧੂ ਦੀ ਕਮੈਂਟਰੀ ਤਾਂ ਇੱਕ ਦਿਨ ਚੱਲ ਰਹੀ ਸੀਗੀ, ਮੈਂ ਉਹ ਸੁਣੀ ਆ ਨਵਜੋਤ ਸਿੰਘ ਸਿੱਧੂ ਦੀ, ਕਿਉਂਕਿ ਆਵਾਜ਼ ਜਿਹੜੀ ਹੈ ਜੁਦਾ ਹੈ, ਅੰਦਾਜ਼ ਜੁਦਾ ਹੈ। ਤੇ ਉਸ ਤੋਂ ਬਾਅਦ ਗੁਰਪ੍ਰੀਤ ਇੱਕ ਕਮੈਂਟੇਟਰ ਮੈਂ ਖਬਰ 'ਚ ਪੜ੍ਹਿਆ, ਵਰਿੰਦਰ ਸਹਿਵਾਗ ਜੀ, ਇਹਨਾਂ ਤੇ ਕੁਝ ਸਮੇਂ ਤੋਂ ਥੋੜੇ ਕਿੰਤੂ ਹੋ ਰਹੇ ਨੇ ਕਿ ਜੀ ਇਹ ਜ਼ਿਆਦਾ ਮਸਾਲਾ ਲਾਉਂਦੇ ਨੇ, ਜ਼ਿਆਦਾ ਮਤਲਬ ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ, ਇਹ ਕੰਮ ਚੱਲਦਾ ਹੈ, ਤੇ ਕਮੈਂਟਰੀ ਘੱਟ ਕਰਦੇ ਆ ਕ੍ਰਿਕਟ ਦੀਆਂ ਜੋ ਚੀਜ਼ਾਂ ਨੇ ਉਹਦੇ ਤੇ ਡਿਸਕਸ਼ਨ ਘੱਟ ਹੋ। ਕਹਿੰਦੇ ਕੰਟੈਕਸਟ ਤੇ ਗੱਲ ਨਹੀਂ ਕਰਦੇ, ਕਹਿੰਦੇ ਹੋਰ ਅਵਲ ਟਵਲੀਆਂ ਮਾਰੀ ਜਾਂਦੇ, ਇਸ ਕਰਕੇ ਕਹਿੰਦੇ ਵੀ ਇੰਗਲਿਸ਼ ਕਮੈਂਟਰੀ ਸੁਣੋ। ਇਹ ਬਹੁਤ ਚੱਲ ਰਿਹਾ ਸੋਸ਼ਲ ਮੀਡੀਆ ਤੇ, ਰਾਈਟ। ਪਰ ਗੱਲ ਇਹ ਹੈ ਕਿ ਜੋ ਕਮੈਂਟਰੀ ਹੁੰਦੀ ਹੈ ਨਾ, ਕਮੈਂਟਰੀ ਦੇ ਵਿੱਚ ਰਸ ਇਹ ਸਾਰੀਆਂ ਚੀਜ਼ਾਂ ਭਰਦੀਆਂ ਨੇ ਜੀ। ਜੇ ਆਪਾਂ ਤੁਸੀਂ ਕਬੱਡੀ ਦੀ ਕਮੈਂਟਰੀ ਚੋਂ ਸ਼ਾਇਰੋ ਸ਼ਾਇਰੀ ਕੱਢ ਦਿਓ ਤੇ ਇਕੱਲੇ ਨਾ ਹੀ ਬੋਲਣੇ ਹੋਣ, ਕਬੱਡੀ ਦੇ ਬੇਸਿਕ ਸੀ ਦੱਸਣੇ ਹੋਣ, ਚਲੋ ਮੈਨੂੰ ਰੀਲਾਂ ਚਲਾ ਕੇ ਦਿਖਾ ਦਿਓ ਜੀ। ਬਿਲਕੁਲ। ਤਾਂ ਇਹ ਰਸ ਹੈ ਕਮੈਂਟਰੀ ਦਾ। ਚਲੋ, ਪਰ ਆਲੋਚਨਾ ਕਰਨ ਦਾ ਹਰ ਇੱਕ ਨੂੰ ਹੱਕ ਹੈ। ਹਰਭਜਨ ਸਿੰਘ ਭੱਜੀ ਨੇ ਜਵਾਬ ਦਿੱਤਾ ਕਿ ਹਾਥੀ ਚਲੇ ਬਾਜ਼ਾਰ, ਕੁੱਤੇ ਭੌਂਕੇ ਕਈ ਹਜ਼ਾਰ। ਇਹ ਰਿਪਲਾਈ ਬਹੁਤ ਹੀ ਘਟੀਆ ਹੈ ਸਾਹਿਬ, ਬਹੁਤ ਹੀ ਘਟੀਆ, ਬਹੁਤ ਹੀ ਘਟੀਆ। ਤਾਂ ਇਹਦਾ ਮਤਲਬ ਇਹ ਆ ਕਿ ਜੇ ਇਹੀ ਗੱਲ ਇੱਥੇ ਜਿਹੜੀ ਪਾਰਟੀ ਤੋਂ ਇਹ ਮੈਂਬਰ ਪਾਰਲੀਮੈਂਟ ਆ, ਜੋ ਸਾਡੇ ਉਹ ਪੋਸਟਰ ਬਣਾਉਂਦੇ ਰਹੇ ਅੱਜ ਤੱਕ, ਜੋ ਆ ਕੇ ਉਹ ਸਾਨੂੰ ਵਿਕਾਊ ਤੇ ਫਲਾਂ ਫਲਾਂ ਕਹਿੰਦੇ ਆ, ਇਹਦਾ ਮਤਲਬ ਹੈ ਕਿ ਇਹਨਾਂ ਨਾਲੋਂ ਤੇ ਫਿਰ ਅਸੀਂ ਮਾਜਨੇਦਾਰ ਹੋਏ। ਅਸੀਂ ਤੇ ਉਹਨਾਂ ਨੂੰ ਭੈਣ ਭਰਾ ਕਹਿੰਦੇ ਆ। ਸਾਡੇ ਮਤਭੇਦ ਹੋ ਸਕਦੇ ਆ, ਸਾਡੇ ਇੱਕ ਦੂਜੇ ਪ੍ਰਤੀ ਸ਼ਿਕਵੇ ਹੋ ਸਕਦੇ ਆ, ਭੁਲੇਖੇ ਹੋ ਸਕਦੇ ਆ, ਪਰ ਕਿਵੇਂ ਕਹਿ ਦਈਏ ਕਿ ਉਹ ਸਾਡੇ ਪੰਜਾਬੀ ਭੈਣ ਭਰਾ ਨਹੀਂ ਹੈ? ਭਾਵੇਂ ਕੋਈ ਪੰਜਾਬੀ ਨਹੀਂ ਵੀ ਹੈ, ਜਿਹਨੇ ਪੰਜਾਬੀ 'ਚ ਕਮੈਂਟ ਹੀ ਕਰਤਾ, ਸਾਨੂੰ ਤੇ ਪੰਜਾਬੀ ਲੱਗੇਗਾ। ਤਾਂ ਕਹਿਣ ਦਾ ਮਤਲਬ ਇਹ ਹੈ
ਕਿ ਕੀ ਅਸੀਂ ਵੀ ਇਹਨਾਂ ਦੀ ਕਾਪੀ ਕਰਕੇ ਤੇ ਪੇਸਟ ਕਰ ਦਿਆ ਕਰੀਏ ਅੱਗੇ ਜੀ ਕਿ ਬਈ ਤੁਹਾਡਾ ਮੈਂਬਰ ਪਾਰਲੀਮੈਂਟ ਤੇ ਆ ਜਵਾਬ ਦਿੰਦਾ ਕਿ ਸਾਡਾ ਨਹੀਂ, ਉਹਦੇ ਵੱਲੋਂ ਜਵਾਬ ਆ, ਕਿੱਦਾਂ ਲੱਗੇਗਾ ਸਰ? ਤਾਂ ਜਦੋਂ ਤੁਸੀਂ ਏਡੇ ਵੱਡੇ ਮੁਕਾਮ ਤੇ ਪਹੁੰਚ ਜਾਵੋ, ਦਿਲ ਵੱਡਾ ਰੱਖੀਦਾ ਹੁੰਦਾ, ਦਿਲ ਵੱਡਾ ਰੱਖਣ ਦੀ ਜ਼ਰੂਰਤ ਆ। ਠੀਕ ਆ, ਗੁੱਸਾ ਆਉਂਦਾ, ਤੁਸੀਂ ਆਪਦਾ ਗੁੱਸਾ ਥੋੜਾ ਜਿਹਾ ਇਸ ਹਿਸਾਬ ਨਾਲ ਕਰੋ ਕਿ ਕਿਸੇ ਨੂੰ ਕੁੱਤਾ ਤੇ ਨਾ ਕੱਟ ਕਹੋ ਨਾ, ਆਲੋਚਕ ਨੂੰ ਆਪਣੇ ਆਪ ਨੂੰ ਹਾਥੀ ਤਾਂ ਸਿੱਧ ਨਾ ਕਰੋ ਨਾ। ਠੀਕ ਆ, ਜੇ ਕੋਈ ਜ਼ਿਆਦਾ, ਕਿਉਂਕਿ ਪੁੱਠੇ ਸਿੱਧੇ ਕਮੈਂਟ ਵੀ ਬਹੁਤ ਕਰਦੇ ਆ ਲੋਕ, ਤੁਹਾਨੂੰ ਪਤਾ, ਜੀਣਾ ਆਰਾਮ ਕਰ ਦਿੰਦੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਤੁਹਾਡੀ ਸ਼ਬਦ ਚੋਣ ਬਤੌਰ ਪ੍ਰੋਫੈਸ਼ਨਲ, ਵੈਸੇ ਸਿੱਧੂ ਨੇ ਤੇ ਬੋਲਿਆ ਨਹੀਂ ਜੀ, ਬੋਲਦੇ ਸਿੱਧੂ ਵੀ ਸਕਦੇ ਸ਼ਹਿਰੀ 'ਚ। ਇਸ ਕਰਕੇ ਹਰਭਜਨ ਸਿੰਘ ਭੱਜੀ ਦਾ ਇਹ ਮੈਨੂੰ ਲੱਗਦਾ ਕਿ ਬੇਲੋੜਾ ਵਿਵਾਦ ਆ, ਜਿਹੜਾ ਕਿ ਹੁਣ ਇਹਨਾਂ ਨੂੰ ਕਾਫੀ ਬੈਕਫੁੱਟ ਤੇ ਲੈ ਗਿਆ ਜੀ। ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਚੇਅਰਮੈਨੀਆਂ ਨੇ ਖਾਸਾ ਬਵਾਲ ਮਚਾਇਆ ਹੋਇਆ ਪੂਰੇ ਪੰਜਾਬ ਦੇ ਵਿੱਚ। ਇਹ ਚੇਅਰਮੈਨੀਆਂ ਕਾਹਦੀਆਂ? ਇਹ ਤਾਂ ਮੁੱਛ ਦਾ ਸਵਾਲ ਹੀ ਸਾਰਿਆਂ ਲਈ ਬਣਿਆ ਹੋਇਆ। ਕਿਤੇ ਗੋਲੀ ਚੱਲ ਜਾਂਦੀ ਹੈ, ਕਿਤੇ ਖਿੱਚ-ਧੂ ਹੋਈ ਜਾਂਦੀ ਹੈ, ਕਿਸੇ ਨੇ ਕਿਸੇ ਨੂੰ ਅੰਦਰ ਡੱਕ ਲਿਆ, ਕੋਈ ਕਿਸੇ ਨੂੰ ਚਿੱਠੀ ਲਿਖੀ ਜਾਂਦਾ ਜੀ। ਕੀ ਕਦੋਂ ਨਿਬੜੂ ਇਹ ਕੰਮ? ਹਾਂਜੀ, ਗੱਲ ਇਹ ਆ ਕਿ ਉਹ ਜਿਵੇਂ ਗਾਣਾ ਤੇਰੀ ਅੱਖ ਦਾ ਘੈਂਟ ਨਿਸ਼ਾਨਾ ਨਹੀਂ 302 ਬਣ ਜੂ। ਇੱਥੇ ਚੇਅਰਮੈਨੀਆਂ ਦਾ ਜਿਹੜਾ ਰੌਲਾ ਹੈ, ਉਹ ਪਤਾ ਨਹੀਂ ਕੀ ਬਣਦਾ, 302 26 ਕੀ ਬਣ ਜਾਂਦਾ। ਗੱਲ ਇਹ ਆ ਕਿ ਮੈਂ ਅੱਜ ਵੀ ਕਿਤੇ ਬੋਲ ਰਿਹਾ ਸਾਂ ਗੁਰਪ੍ਰੀਤ, ਮੈਂ ਕਿਹਾ ਵੀ ਇੱਕ ਰੋਟੀ ਆ, ਇੱਕ ਰੋਟੀ ਚੋਂ ਇੱਕ ਬੁਰਕੀ ਦੂਜਿਆਂ ਸਾਰਿਆਂ ਲਈ ਤੇ ਛੱਡ ਦਿਓ। ਇੱਕ ਰੋਟੀ ਆ, ਇੱਕ ਰੋਟੀ ਚੋਂ ਇੱਕ ਬੁਰਕੀ 6 ਜਣਿਆਂ ਲਈ ਤੇ ਛੱਡ ਦਿਓ ਜੀ। ਤੁਸੀਂ ਸਾਰੀ ਰੋਟੀ ਖਾ ਲਓ। ਕੀ ਸਮਝੇ ਕਿ 90-95% ਸਰਪੰਚ, ਚੇਅਰਮੈਨ ਵਗੈਰਾ ਤੁਹਾਡੇ ਹੀ ਹੋਣਗੇ ਜਦੋਂ ਤੱਕ ਸਰਕਾਰ ਚੋਂ। ਤੇ ਜੇ ਕਿਤੇ ਕੋਈ 2-4 ਥਾਵਾਂ ਤੇ ਬਣਾ ਜਾਣਗੇ, ਕੀ ਫਰਕ ਪੈਂਦਾ ਯਾਰ? ਪਰ ਨਹੀਂ, ਧੱਕਮ ਧੱਕਾ। ਸੁਲਤਾਨਪੁਰ ਲੋਧੀ ਚ ਪਹਿਲਾਂ ਏਦਾਂ ਹੋਇਆ। ਅੱਜ ਤੁਸੀਂ ਵੇਖਿਆ ਹੋਣਾ, ਰਾਣਾ ਇੰਦਰ ਪ੍ਰਤਾਪ, ਉਹਦੇ ਸਮਰਥਕ, ਆਮ ਆਦਮੀ ਪਾਰਟੀ ਦੇ ਸਮਰਥਕ, ਕਿੰਨਾ ਉੱਥੇ ਕਣਕ ਦੇ ਵਿੱਚ ਗਹਿ ਗੱਚ। ਬਿਲਕੁਲ। ਉੱਥੇ ਗੋਲੀ ਚੱਲਣ ਦੇ ਵੀ ਦੋਸ਼ ਨੇ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਮਾਮਲਾ ਵੀ ਹਾਈ ਕੋਰਟ ਪਹੁੰਚ ਗਿਆ। ਹੁਣ 4 ਅਪ੍ਰੈਲ ਨੂੰ ਮੁੜ ਚੋਣ ਹੋਏਗੀ। ਤੇ ਏਦਾਂ ਹੀ ਤੁਸੀਂ ਜੇ ਅੱਜ ਵੇਖੋਗੇ ਤਾਂ ਇੱਕ ਚੇਅਰਮੈਨੀ ਜਿਹੜੀ ਬੜੀ ਫਸੀ ਹੋਈ ਸੀ ਰਾਮਪੁਰਾ ਫੂਲ ਦੀ ਫੂਲ ਸਮਿਤੀ ਦੀ ਜੀ, ਉਹਦੇ ਵਿੱਚ ਵੀ ਅੱਜ ਅਖੀਰ ਅਕਾਲੀ ਦਲ ਜੇਤੂ ਹੋਇਆ ਤੇ ਉੱਥੋਂ ਬਲਕਾਰ ਸਿੱਧੂ ਨੂੰ ਬਹੁਤ ਵੱਡੀ ਸੁਰੱਖਿਆ ਚੋਂ ਕੱਢਿਆ ਗਿਆ ਜੀ। ਬੜੀ ਜ਼ਬਰਦਸਤ ਨਾਅਰੇਬਾਜ਼ੀ ਹੋ ਰਹੀ ਸੀ, ਬੜਾ ਤਲਖ ਮਾਹੌਲ ਸੀ। ਇਸ ਤੋਂ ਇਲਾਵਾ ਬਾਗਾ ਪੁਰਾਣਾ ਚ ਆਪਾਂ ਦੇਖਿਆ ਕਿੰਨੀਆਂ ਥਾਵਾਂ ਤੇ ਸਭ ਕੁਝ ਹੋਇਆ ਗੁਰਪ੍ਰੀਤ। ਤਾਂ ਕਹਿਣ ਦਾ ਮਤਲਬ ਕਿ ਸਬਰ ਨਹੀਂ ਹੈਗਾ ਇਹਨਾਂ ਦੇ ਕੋਲ। ਜੇ ਸਬਰ ਰੱਖਿਆ ਹੋਵੇ ਬੰਦੇ ਨੇ ਤਾਂ ਭਾਈ ਤੁਸੀਂ ਕਿੰਨੇ ਬੰਦੇ ਆਪਦੇ ਬਣਾਏ ਨੇ, ਕਿਸ ਤਰ੍ਹਾਂ ਬਣਾਏ ਉਹ ਮੈਟਰ ਨਹੀਂ ਹੈ। ਮੈਟਰ ਇਹ ਹੈ ਕਿ ਕਿਤੇ ਤੇ ਠਹਿਰ ਜੋ ਨਾ। ਹੱਥਾਂ ਤੇ ਧੱਕਾ। ਰਾਣਾ ਇੰਦਰ ਪ੍ਰਤਾਪ ਨੇ ਤੇ ਅੱਜ ਇੱਥੋਂ ਤੱਕ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੁਲਿਸ ਵਾਲਿਆਂ ਵਾਂਗੂ ਨਾਕਾ ਲਾ ਰੱਖਿਆ ਸੀ। ਇਹਨਾਂ ਦੇ ਕਾਰਕੁਨਾਂ ਨੇ ਸਾਨੂੰ ਅੱਗੇ ਨਹੀਂ ਸੀ ਜਾਣ ਦਿੱਤਾ ਜਾ ਰਿਹਾ। ਸਾਡੇ ਇੱਕ ਮੈਂਬਰ ਨੂੰ ਚੁੱਕ ਕੇ ਲੈ ਗਏ। ਕਮਾਲ ਦੀ ਗੱਲ। ਔਰ ਪੁਲਿਸ ਸਪੈਕਟੇਟਰ ਬਣੀ। ਪੁਲਿਸ ਨਕਾਰ ਰਹੀ ਹੈ ਜੀ, ਕਹਿੰਦੇ ਗੋਲੀ ਨਹੀਂ ਚੱਲੀ ਉੱਥੇ, ਨਕਾਰ ਰਹੇ ਨੇ ਸਾਰੇ ਦੇ ਸਾਰੇ ਪੁਲਿਸ ਮੁਲਾਜ਼ਮ। ਹਾਂਜੀ, ਪੁਲਿਸ ਵੀ ਇਨਕਾਰ ਕਰ ਰਹੀ ਹੈ। ਜਿਸ ਬੰਦੇ ਤੇ ਦੋਸ਼ ਲੱਗੇ ਆ ਉਹ ਵੀ ਕਹਿ ਰਿਹਾ 1000 ਬੰਦੇ ਦੀ ਹਾਜ਼ਰੀ ਚ ਮੈਂ ਤਾਂ ਗੋਲੀ ਚਲਾਈ ਨਹੀਂ, ਪਰ ਫਾਇਰ ਕਰਨ ਦੀ ਰਿਪੋਰਟ ਤੇ ਹੋਈ ਹੈ ਜੀ, ਗੱਲ ਤੇ ਹੋਈ ਆ। ਸੋ ਇਹੀ ਆ ਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਗੁਰਪ੍ਰੀਤ ਇਹ ਬਹੁਤ ਹੈਰਾਨ ਕਰਦੀਆਂ। ਤੁਸੀਂ ਇਹ ਦੇਖੋ, ਅੱਛਾ ਇਹ ਔਰਤ ਸਨਮਾਨ ਕਰਦੇ ਆ। ਇੱਥੇ ਗੁਰੂ ਸਾਹਿਬ ਹਾਰ ਗਏ। ਫੌਜਾ ਸਿੰਘ ਸਰਾਰੀ ਉਹ ਬੇਵਕੂਫ ਜਿਹਾ ਹੈਗਾ। ਮੈਂ ਉਹਨੂੰ ਬੇਵਕੂਫ ਇਸ ਕਰਕੇ ਕਹਾਂਗਾ ਕਿਉਂਕਿ ਜਦੋਂ ਉਹ ਦੂਜੇ ਦੀ ਇੱਜ਼ਤ ਨਹੀਂ ਕਰਦਾ ਤਾਂ ਮੇਰੇ ਖਿਆਲ ਦੇ ਨਾਲ ਉਸ ਬੰਦੇ ਨੂੰ ਕੀ ਕਿਹਾ ਜਾਵੇ। ਪੁਲਿਸ ਦਾ ਸਾਬਕਾ ਥਾਣੇਦਾਰ ਆ, ਤਾਂ ਥਾਣੇਦਾਰੀ ਵੇਲੇ ਦੀਆਂ ਵੀ ਉਹਦੀਆਂ ਕਈ ਗੱਲਾਂ ਆ। ਤੇ ਉਹਦੇ ਬਾਰੇ ਅੱਜ ਵੀਡੀਓ ਵਾਇਰਲ ਹੋ ਰਿਹਾ ਸੀ ਕਿ ਜਦੋਂ ਹਾਰ ਗਿਆ ਕਹਿੰਦਾ ਸਾਡੀਆਂ 2 ਬੀਬੀਆਂ ਵਿਕ ਗਈਆਂ। ਆਖੇ ਇੱਕ ਸਾਡੀ ਸੀ, ਇੱਕ ਕਾਂਗਰਸ ਦੀ ਸੀ। ਬਾਰਡਰ ਏਰੀਏ ਦੇ ਲੋਕ ਜਿਹੜੇ ਆ ਗਰੀਬ ਹੁੰਦੇ ਆ, ਉਹ ਪੈਸਾ ਵੇਖ ਕੇ ਲਾਲਚ ਆ ਜਾਂਦੇ। ਲਓ ਕਰ ਲਓ ਗੱਲ। ਇੱਕ ਐਸਾ ਨਾਰੀ ਦਾ ਸਨਮਾਨ ਹੈ, ਇੱਕ ਐਸਾ ਬਾਰਡਰ ਬੈਲਟ ਵਾਲਿਆਂ ਨੂੰ ਬਈ ਸਲਾਹਿਆ ਜਾ ਰਿਹਾ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਬਿਲਕੁਲ ਸਿਆਸੀ ਸਿਸਟਮ ਜਿਹੜਾ ਉਹ ਨਕਾਰਾ ਜਿਹਾ ਹੀ ਆ ਕਿ ਜੇ ਕਿਤੇ ਮੰਨ ਲਓ ਆਪੋਜੀਸ਼ਨ ਦਾ ਕੋਈ ਚੇਅਰਮੈਨ ਬਣਦਾ ਹੈ, ਕੋਈ ਵਾਈਸ ਚੇਅਰਮੈਨ ਬਣਦਾ ਹੈ, ਭਾਈ ਥੋੜਾ ਜਿਹਾ ਸਬਰ ਕਰਕੇ ਉਹਨੂੰ ਵੀ ਤੇ ਤੁਸੀਂ ਮਤਲਬ ਕਿ ਜਰ ਲਓ ਨਾ ਕਿ ਠੀਕ ਹੈ ਯਾਰ ਇੱਥੇ ਇਹਨਾਂ ਦਾ ਫੌ ਪੈਂਦਾ ਬਣ ਜਾਣ ਦਿਓ।
ਅਗਲੀ ਖਬਰ ਵੱਲ ਚੱਲੀਏ ਤਾਂ ਉਧਰ ਭੁੱਲਰ ਦਾ ਰਿਮਾਂਡ ਖਤਮ ਹੋ ਗਿਆ ਹੈ। ਤੁਹਾਡੀ ਅੱਖ ਤੰਗੂ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਹੋ ਵੀ ਗਾਣੇ ਨਾਲ ਹੀ ਗੱਲ ਤੋਰਦੇ ਹੁੰਦੇ ਹੋ, ਜਦੋਂ ਪੈਣੀ ਆ ਤਰੀਕ ਤੇਰੇ ਯਾਰ ਦੀ ਕਚਹਿਰੀਆਂ 'ਚ ਮੇਲੇ ਲੱਗਣੇ, ਉਹ ਮੇਲੇ ਲੱਗੀ ਜਾਂਦੇ ਨੇ, ਉਹਨਾਂ ਦੇ ਨਾਂ ਦੇ ਨਾਰੇ ਵੀ ਲੱਗੀ ਜਾਂਦੇ ਨੇ ਤੇ ਜਨਾਬ ਹੁਣੀ ਤਾਂ ਨੂੰ ਹੱਥ ਜੋੜ ਕੇ ਨਿਕਲੇ ਨੇ ਜੀ। ਹਾਂਜੀ, ਤਾਂ ਗੱਲ ਇਹ ਹੋ ਕਿ ਉਹਦੇ ਨਾ ਕੁੱਲੀ ਰਾਹ ਵਿੱਚ ਪਾਈ ਤੇਰੇ ਕੇ ਆਉਂਦਾ ਜਾਂਦਾ ਦੇਖਦਾ ਰਹੀ। ਕੋਈ ਤਾਂ ਬੈਠੇ ਨੇ ਰਾਹ ਦੇ ਵਿੱਚ ਕੁੱਲੀ ਪਾ ਕੇ। ਹੂੰ ਇਹ ਸਮਰਥਕ ਤੇ ਸੁੱਚਾ ਸਿੰਘ ਲੰਗਾਹ ਨੂੰ ਕਹੀ ਜਾਂਦੇ ਸੀ, ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਇਹੋ ਜਿਹੇ ਸਮਰਥਕ ਕਿਤੇ ਮਿਲਦੇ ਨੇ ਸਰ। ਇਹ ਤੇ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਅੰਕੜੇ ਗਿਣਾ ਰਹੇ ਸਨ ਕਿ ਪਿਛਲੀ ਸਰਕਾਰ ਦੇ ਵਿੱਚ ਇੰਨੀਆਂ ਲੁੱਟਾਂ ਹੋਈਆਂ, ਇੰਨੀਆਂ ਖਸੁੱਟਾਂ ਹੋਈਆਂ, ਤੇ ਜਦੋਂ ਕਿਹਾ ਕਿ ਇੰਨੇ ਬਲਾਤਕਾਰ ਹੋਏ ਸੀ, ਸਾਡੇ ਵਾਰੀ ਇੰਨੇ ਹੋਏ ਆ, ਤੇ ਉਦੋਂ ਵੀ ਜਕਾਰਾ ਛੱਡਤਾ ਸੀ ਵਿੱਚੋਂ। ਕੀ ਕਰੀਏ ਸਰ? ਤਾਂ ਇਹ ਇਦਾਂ ਦਾ ਹੀ ਕੰਮ ਆ, ਇਸ ਤਰ੍ਹਾਂ ਦਾ ਹੀ ਚੱਲਦਾ ਹੀ ਆ। ਪਰ ਰਿਮਾਂਡ ਖਤਮ ਹੋ ਗਿਆ। ਰਿਮਾਂਡ ਕਾਹਦਾ ਸੀਗਾ? ਇੱਕ ਨਾਟਕ ਹੈ ਸਰ। ਤੁਸੀਂ ਦੇਖੋ, ਦੂਜੀ ਵਾਰ ਰਿਮਾਂਡ ਲਿਆ ਤਾਂ ਉਸ ਰਿਮਾਂਡ ਦੇ ਵਿੱਚ ਕਿਹਾ ਕਿ ਸੀਸੀਟੀਵੀ ਕੈਮਰੇ ਲਵਾਂਗੇ ਜੀ, ਫਲਾਂ ਕਰਾਂਗੇ ਜੀ, ਆਹ ਰਿਕਵਰ ਕਰਾਂਗੇ। ਕੀ ਰਿਕਵਰ ਕੀਤਾ? ਰਿਮਾਂਡ ਰਿਪੋਰਟ ਦੇ ਵਿੱਚ ਕੀ ਆ? ਕੁਛ ਵੀ ਨਹੀਂ। ਇਹਦਾ ਪਿਓ ਕਿੱਥੇ ਆ? ਲਾਲਜੀਤ ਭੁੱਲਰ ਦਾ ਫੜਿਆ ਕਿਉਂ ਨਹੀਂ? ਪੀਏ ਕਿੱਥੇ ਆ? ਰਿਮਾਂਡ 'ਚ ਬੰਦਾ ਇੰਨੇ ਦਿਨ ਰਿਹਾ ਹੋਵੇ, ਕਿਸੇ ਬਾਰੇ ਕੋਈ ਕਲੂ ਤਾਂ ਮਿਲਦਾ ਹੀ ਆ ਨਾ ਜੀ। ਰਿਕਵਰੀ ਕੀ ਆ? ਕੁਝ ਨਹੀਂ ਪਤਾ, ਕੱਖ ਨਹੀਂ ਪਤਾ। ਸੋ ਇਹ ਆ ਕਿ ਰਿਮਾਂਡ ਦਾ ਲੈਣ ਦਾ ਮਤਲਬ ਪਤਾ ਕੀ ਹੁੰਦਾ ਗੁਰਪ੍ਰੀਤ? ਕਿ ਅਸੀਂ ਢਿਲਾਈ ਨਹੀਂ ਕਰ ਰਹੇ, ਢਿੱਲ ਨਹੀਂ ਕਰ ਰਹੇ। ਪਰ ਮੈਨੂੰ ਪਤਾ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ, ਜਿਸ ਤਰ੍ਹਾਂ ਇਹਨਾਂ ਨੇ ਬੜੀ ਪੋਚਵੀਂ ਪੱਗ ਬੰਨੀ ਆ, ਪ੍ਰੈਸ ਕੀਤੇ ਲੀੜੇ ਪਾਏ ਆ, ਤੇ ਤੁਸੀਂ ਏਦਾਂ ਕਰੋ 5-7 ਦਿਨ ਆਮ ਬੰਦੇ ਨੂੰ CIA ਸਟਾਫ ਰਿਮਾਂਡ 'ਚ ਘਲਾ ਦਿਓ, ਤੇ ਫਿਰ ਵੇਖੋ ਵੀ ਕਿੱਦਾਂ ਨਿਕਲਦਾ। ਏਦਾਂ ਨਿਕਲੇਗਾ ਜਿਵੇਂ ਕੋਈ 7-8 ਕਿਲੋਮੀਟਰ ਲੰਬੀ ਸੜਕ ਤੇ ਲੁੱਕ ਪਾ ਕੇ ਆਇਆ ਹੁੰਦਾ ਹੈ। ਜੀ। ਮੈਲ ਜਿਹੜੀ ਆ ਉਹ ਗੂਠੇ ਦੇ ਨਹੁੰ ਤੋਂ ਲੈ ਕੇ ਕੰਨਾਂ ਤੱਕ ਚੜੀ ਹੁੰਦੀ ਆ, ਫਰਸ਼ ਤੇ ਪੈ ਕੇ, ਜੂਆਂ ਵਾਲੇ ਕੰਬਲ 'ਚ ਪੈ ਕੇ। ਇਹਨਾਂ ਦਾ ਕਾਹਦਾ ਰਿਮਾਂਡ ਸਰ? ਰਿਮਾਂਡ ਨਹੀਂ ਚੱਲਦਾ ਇਹਨਾਂ ਦੀ, ਤੇ ਡਿਮਾਂਡ ਚੱਲਦੀ ਅੰਦਰ, ਆ ਲਿਆ ਦਿਓ, ਆ ਲਿਆ ਦਿਓ ਸਰ। ਮਟਰ ਪਨੀਰ ਚੱਲਦੇ ਨੇ। ਲਾਲਜੀਤ ਭੁੱਲਰ ਦਾ ਜਿਹੜਾ ਮਿੱਤਰ ਸੀਗਾ ਮਨਜਿੰਦਰ ਸਿੰਘ ਲਾਲਪੁਰਾ, ਅੱਜ ਵੈਸੇ ਉਹਦੇ ਸਾਲੇ ਤੇ FIR ਕੱਟੀ ਗਈ ਆ ਬੜੀ ਤਗੜੀ। ਉਹ ਕਹਿਣ ਦਾ ਮਤਲਬ ਇਹ ਆ ਕਿ ਲਾਲਪੁਰਾ ਨੇ ਕੋਈ ਕੈਦ ਥੋੜੀ ਕੱਟੀ ਅੰਦਰ। ਲਿਆਓ ਤੁਸੀਂ ਉਹਨਾਂ ਨੂੰ ਕਹੋ, ਮੇਰੀ ਐ ਕਰੋ, ਚੈਲੰਜ ਹੈ, ਚੁਣੌਤੀ ਹੈ ਇਹਨਾਂ ਦੇ ਸਮਰਥਕਾਂ ਨੂੰ, ਕਿ ਲਾਲਜੀਤ ਭੁੱਲਰ ਦਾ ਤੁਸੀਂ ਦੇਖੋਗਾ ਕੈਦ ਦਾ ਰਿਕਾਰਡ ਕੀ ਬਣਦਾ ਹੈ, ਤੇ ਜਿਹੜਾ ਲਾਲਪੁਰਾ ਉਹਦੀ ਕੈਦ ਦਾ ਰਿਕਾਰਡ ਕੱਢ ਦਿਓ, ਜੇਲ੍ਹ 'ਚ ਕਿੰਨੇ ਦਿਨ ਰਿਹਾ ਟੋਟਲ। ਬਿਲਕੁਲ। ਤੇ ਉਧਰ ਈਰਾਨ ਇਨਕਾਰੀ ਹੋ ਗਿਆ ਜੀ ਕਹਿੰਦੇ। ਦੇਖੋ ਉੱਥੇ ਤੇ ਜੰਗ ਦੀ ਹਾਲਤ ਬਾਈ, ਹੁਣ ਕੀ ਕਹੀਏ। ਸਟੇਟ ਆਫ ਹਾਰਮੂਜ਼ ਦਾ ਜਿਹੜਾ ਮਸਲਾ ਹੈ, ਤਾਂ ਉਹਨਾਂ ਨੇ ਤੇ ਸਾਰੀਆਂ ਗੱਲਾਂ ਜਿਹੜੀਆਂ ਈਰਾਨ ਨੇ ਤੇ ਇਨਕਾਰ ਕਰ ਦਿੱਤੀਆਂ। ਵੱਡੀ ਖਬਰ ਇਹ ਆ ਕਿ ਈਰਾਨ ਨੇ ਬਹਿਰੀਨ ਦੇ ਵਿੱਚ ਐਮਾਜ਼ਨ ਦੇ ਆਫਿਸ ਤੇ ਹਮਲਾ ਕੀਤਾ ਹੈ। ਮਾਈਕਰੋਸਾਫਟ, ਐਪਲ, ਗੂਗਲ ਵੀ ਨਿਸ਼ਾਨੇ ਤੇ ਆ। ਟਰੰਪ ਅੱਜ ਬੋਲ ਰਹੇ ਸੀਗੇ ਸ਼ਾਇਦ ਕਿ ਈਰਾਨ ਦੇ ਨਾਲ ਹੁਣ ਡੀਲ ਦੀ ਕੋਈ ਜ਼ਰੂਰਤ ਨਹੀਂ ਹੈ, ਵਗੈਰਾ ਵਗੈਰਾ। ਇਹ ਤੇ ਕੀ ਹੁਣ ਕਰੀਏ ਬਾਈ, ਆਪਾਂ ਨੂੰ ਤੇ ਕੋਈ ਪਤਾ ਨਹੀਂ ਲੱਗਦਾ ਕੀ ਬਣਦਾ ਕੀ ਨਹੀਂ। ਐਮਾਜ਼ਨ ਜਿਹੜੀ ਉਹ ਵੈਬ ਸੀਰੀਜ਼ ਦਾ ਇੱਕ ਮਤਲਬ ਕਿ ਡਾਟਾ ਸੈਂਟਰ ਆ, ਉਹਦੇ ਤੇ ਹਮਲਾ ਹੋਇਆ, ਤੇ ਯੁੱਧ ਤਾਂ ਚੱਲ ਰਿਹਾ ਉੱਥੇ ਰੋਜ਼ਾਨਾ। ਬਹੁਤ ਜ਼ਿਆਦਾ ਮਿਡਲ ਈਸਟ ਨੂੰ ਤੇ ਦੱਸਦੇ ਆ ਕਿ 18 ਲੱਖ ਕਰੋੜ ਤੱਕ ਦਾ ਨੁਕਸਾਨ ਹੋ ਚੁੱਕਾ ਹੈ ਜੀ। ਰੀਜਨ ਦੀ ਜਿਹੜੀ GDP ਆ 3.7 ਤੋਂ ਘੱਟ, ਕਹਿ ਲਓ ਕਿ 6% ਤੱਕ ਘਟ ਸਕਦੀ ਹੈ, ਤੁਸੀਂ ਹਿਸਾਬ ਲਾ ਲਓ। ਤਾਂ ਹਾਰਮੂਜ਼ ਸਟ੍ਰੇਟ ਦੀ ਆਵਾਜਾਈ ਬੰਦ ਆ ਮੋਟਾ ਮੋਟੀ। ਈਰਾਨ ਦੀ ਜੇ ਗੱਲ ਕਰੀਏ, ਹਿਜ਼ਬੁੱਲਾ ਵੀ ਰਾਕਟ ਦਾਗ ਰਿਹਾ ਹੈ, ਠੀਕ ਹੈ ਜੀ। ਜੇ ਆਪਾਂ ਈਰਾਨ ਦੀ ਗੱਲ ਕਰੀਏ ਤਾਂ ਈਰਾਨੀ ਅਫਸਰ ਟਰੰਪ ਦੀ ਭਾਸ਼ਣਬਾਜ਼ੀ ਤੋਂ ਕਹਿੰਦੇ ਕਿ ਇਹ ਤਾਂ ਐਵੇਂ ਬੋਲਦੇ ਰਹਿੰਦੇ ਆ, ਜਿਹੜੀ ਗੱਲ ਉਹ ਕਰਦੇ ਸੀਗੇ ਏਦਾਂ ਹੋਏਗਾ ਉਦਾਂ ਹੋਏਗਾ। ਤਾਂ ਉਹ ਤਾਂ ਸਾਫ਼ ਆ ਕਿ ਈਰਾਨ ਕਹਿੰਦਾ ਕਿ ਕੋਈ ਡੀਲ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਹਾਰਮੂਜ਼ ਤੇ ਸਾਡਾ ਕੰਟਰੋਲ ਰਹੇਗਾ, ਅਮਰੀਕਾ ਚਾਹੇ ਜੋ ਮਰਜ਼ੀ ਕਹੀ ਜਾਵੇ। ਤਾਂ ਇਹਦਾ ਮਤਲਬ ਹੈ ਕਿ ਜੇ ਅਮਰੀਕਾ ਇਸ ਜੰਗ ਦੇ ਵਿੱਚੋਂ ਨਿਕਲ ਜਾਂਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ, ਕੋਈ ਰਸਤਾ ਲੱਭ ਕੇ, ਤਾਂ ਤੁਸੀਂ ਹਿਸਾਬ ਲਾ ਲਓ ਕਿ ਫਿਰ ਈਰਾਨ ਕਿੱਡਾ ਫਾਇਦੇ 'ਚ ਰਹੇਗਾ। ਕਿਉਂਕਿ ਉਹਨੇ ਐਲਾਨ ਕਰ ਦਿੱਤਾ ਹੈ ਵੇ ਮੈਂ ਸੱਥ ਵਿੱਚ ਮੇਰਾ ਸੱਥ ਵਿੱਚ ਖੜ ਕੇ ਐਲਾਨ ਵੇ ਮੈਂ ਛਤਿਆਣੇ ਮੰਗੀ ਸੱਜਣਾ। ਉਹਨਾਂ ਤੇ ਸੱਥ 'ਚ ਐਲਾਨ ਕਰ ਦਿੱਤਾ ਹੈ ਕਿ ਬਈ ਹੁਣ ਸਟੇਟ ਆਫ ਹਾਰਮੂਜ਼ ਤੇ ਭੁੱਲ ਜਾਓ, ਇੱਥੇ ਕੰਟਰੋਲ ਸਾਡਾ ਰਹੇਗਾ। ਤੇ ਜੇ ਅਮਰੀਕਾ ਚਲਾ ਗਿਆ
ਇਜ਼ਰਾਈਲ ਦੇ ਨਾਲ ਉਹਨਾਂ ਨੇ ਘਸੁਨੋ ਘਸੁਨੀ ਹੋਈ ਜਾਣਾ ਹੈ, ਪਰ ਸਟ੍ਰੇਟ ਆਫ ਹਾਰਮੁਜ਼ ਤੇ 20% ਦੁਨੀਆ ਦਾ ਤੇਲ ਲੰਘਦਾ ਹੈ। 20 ਉਹ ਤੇ 4 ਉਹ 24 ਦੁਨੀਆ ਦੇ ਚੌਥੇ ਹਿੱਸੇ ਦਾ ਤੇਲ ਉਹ ਕੰਟਰੋਲ ਕਰ ਜਾਣਗੇ ਈਰਾਨ। ਇਹ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਫਿਰ ਆਪਣੇ ਲਿਹਾਜ਼ ਨਾਲ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।